व्यूअर्स फिर दोबारा तुहाडा स्वागत है प्रोग्राम सच सच विच जी। डॉक्टर साहब हुण असीं सवाल जवाब दा सैक्शन शुरू करते हैं। अज 1 नवंबर 2013 16 कत्तक नानकशाही संमत 545 का दिन है, तो तुसीं साडे दर्शकां नूं दसो अज दे दिन दी की इतिहासक अहमियत है। अज के दिन 1913 ਦੇ ਵਿੱਚ ਗਦਰ ਪਾਰਟੀ ਜਿਹੜੀ ਕਿ ਬ੍ਰਿਟਿਸ਼ ਕੋਲੰਬੀਆ ਕੈਲੀਫੋਰਨੀਆ ਦੇ ਵਿੱਚ ਬਣੀ। ਸਟਾਕਟਨ ਵੀ ਉਹਦਾ ਹੈੱਡਕੁਆਰਟਰ ਸੀ ਜੀ। ਸਟਾਕਟਨ ਦਾ ਪਹਿਲਾ ਜਿਹੜਾ ਗੁਰਦੁਆਰਾ ਸਾਹਿਬ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਜੀ, ਇਸ ਥਾਂ ਦੇ ਉੱਤੇ ਭਾਈ ਗੁਰਮੁਖ ਸਿੰਘ ਲਲ ਤੋਂ ਬਾਬਾ ਸੋਹਣ ਸਿੰਘ ਪਕਨਾ, ਸੰਤ ਵਿਸਾਖਾ ਸਿੰਘ, ਇਹ ਸਾਰੇ ਬਾਨੀ ਸਨ ਗਦਰ ਲਹਿਰ ਦੇ। ਔਰ ਕਰਤਾਰ ਸਿੰਘ ਸਰਾਭਾ ਜੀ ਜਿਹੜਾ ਕਿ ਬੜੀ ਯੰਗ ਉਮਰ 16-17 ਸਾਲਾਂ ਦਾ ਬੜਾ ਅੱਛਾ ਕਵੀ, ਲੇਖਕ, ਬੁਲਾਰਾ ਜੀ। ਸੋ ਅੱਜ ਦੇ ਦਿਨ ਗਦਰ ਨਾਂ ਦੀ ਅਖਬਾਰ ਜਿਹੜੀ ਗਦਰ ਪਾਰਟੀ ਦੀ ਆਫੀਸ਼ੀਅਲ ਅਖਬਾਰ ਸੀ ਉਹ ਸ਼ੁਰੂ ਹੋਈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਅੱਜ ਦੇ ਦਿਨ 1925 ਦੇ ਵਿੱਚ ਗੁਰਦੁਆਰਾ ਐਕਟ 1 ਨਵੰਬਰ 1925 ਨੂੰ ਪਾਸ ਹੋਇਆ ਜੀ। ਉਸ ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਜਿਹਦੇ 'ਚ ਲਗਭਗ 178 ਦੇ ਕਰੀਬ ਗੁਰਦੁਆਰੇ ਪੱਛਮੀ ਪੰਜਾਬ ਜਿਹੜੇ ਅੱਜ ਨੇ ਜੀ, ਔਰ 80 ਦੇ ਕਰੀਬ ਗੁਰਦੁਆਰੇ ਉਦੋਂ ਉਰਲੇ ਪੰਜਾਬ 'ਚ ਸਨ ਜਿਨ੍ਹਾਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਜੀ ਜੀ। ਔਰ ਲਗਭਗ ਹੁਣ 88 ਸਾਲਾਂ 'ਚ ਇਹਦੀ ਕੀ ਕਾਰਗੁਜ਼ਾਰੀ ਹੈ, ਕਿੱਥੇ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਇਹ ਸਾਡੇ ਸਾਹਮਣੇ, ਇਸ ਦੀ ਵਿਚਾਰ ਅਸੀਂ ਕਰਦੇ ਰਹਿੰਦੇ ਜੀ। 1956 ਦੇ ਵਿੱਚ ਅੱਜ ਦੇ ਦਿਨ ਪੈਪਸੂ ਜਿਹੜਾ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ ਕਰਕੇ ਸਟੇਟ, ਇਹ 6-7 ਰਿਆਸਤਾਂ ਸਨ ਸਿੱਖਾਂ ਦੀਆਂ। 1947 ਤੋਂ ਬਾਅਦ ਪਟਿਆਲਾ, ਨਾਭਾ, ਜੀਂਦ, ਕੈਥਲ, ਕਪੂਰਥਲਾ, ਕਲਸੀਆਂ, ਮਲੇਰਕੋਟਲਾ ਇਹਨਾਂ ਨੂੰ ਮਿਲਾ ਕੇ ਇਹਨਾਂ ਨੇ ਇੱਕ ਪੈਪਸੂ ਸੂਬਾ ਬਣਾਇਆ ਸੀ 1947 ਦੇ ਵਿੱਚ। ਇਹ ਜਿਹੜਾ ਤੋੜ ਕੇ ਫਿਰ ਪੰਜਾਬ ਦੇ ਵਿੱਚ ਸ਼ਾਮਲ ਕੀਤਾ ਗਿਆ 1 ਨਵੰਬਰ 1956 ਨੂੰ ਜੀ। 1 ਨਵੰਬਰ 1966 ਨੂੰ ਜਿਹੜਾ ਪੰਜਾਬ ਪੁਨਰਗਠਨ ਐਕਟ ਦੇ ਥੱਲੇ ਪੰਜਾਬੀ ਸੂਬਾ ਜਿਹੜਾ ਹੈ ਇਹ ਬਣਾਇਆ ਗਿਆ, ਜਿਹਦੇ 'ਚ ਵੱਡਾ ਹਿੱਸਾ ਕੱਢ ਕੇ ਹਰਿਆਣਾ ਬਣਾਇਆ ਗਿਆ ਤੇ ਉਸ ਤੋਂ ਵੀ ਵੱਡਾ ਹਿਮਾਚਲ ਬਣਾਇਆ ਗਿਆ ਜੀ। ਸੋ ਪੰਜਾਬ ਨੂੰ ਜ਼ਬਾਨ ਦੇ ਆਧਾਰ 'ਤੇ ਜਿਹੜਾ ਸੂਬਾ ਬਣਾਉਣ ਦੀ ਥਾਂ ਇਹਨਾਂ ਨੇ ਹਿਮਾਚਲ ਤੇ ਹਰਿਆਣਾ ਬਣਾਏ, ਪੰਜਾਬ ਨੂੰ ਕਮਜ਼ੋਰ ਕੀਤਾ, ਪਾਣੀ ਇਸ 'ਤੇ ਖੋਹ ਲਏ ਜੀ, ਔਰ ਇਸ ਨੂੰ ਲੂਲਾ ਲੰਗੜਾ ਬਣਾ ਕੇ ਸਿੱਖਾਂ ਦੇ ਹਵਾਲੇ ਕਰਤਾ ਵੀ ਆਹ ਚੱਕੋ ਜਿਹੜਾ ਤੁਸੀਂ ਪੰਜਾਬੀ ਸੂਬਾ ਮੰਗਦੇ ਸੀ ਜੀ। 1984 ਜਦੋਂ ਵੀ 1 ਨਵੰਬਰ ਦਾ ਜ਼ਿਕਰ ਹੁੰਦਾ ਹੈ, ਬੇਸ਼ੱਕ 31 ਅਕਤੂਬਰ ਨੂੰ ਹੀ ਜਦੋਂ ਕਿ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਗਿਆ, ਉਸ ਸ਼ਾਮ ਤੋਂ ਹੀ ਸਿੱਖਾਂ ਦੇ ਖਿਲਾਫ ਹਿੰਸਾ ਸ਼ੁਰੂ ਹੋ ਗਈ ਸੀ। ਲੇਕਿਨ 1, 2, 3 ਨਵੰਬਰ ਨੂੰ 1 ਨਵੰਬਰ ਫੁੱਲ ਸਕੇਲ ਜਿਹੜੀ ਹਿੰਸਾ ਹੈ ਉਹ ਦਿੱਲੀ ਦੇ ਵਿੱਚ, ਕਾਨਪੁਰ, ਬੋਕਾਰੋ, ਭਾਰਤ ਭਰ 'ਚ ਖਾਸ ਤੌਰ 'ਤੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਸੀ, ਵੱਡੇ ਪੈਮਾਨੇ 'ਤੇ ਹੋਈ। ਹਜ਼ਾਰਾਂ ਸਿੱਖ ਮਾਰੇ ਗਏ, ਜਿਉਂਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ ਜੀ। ਔਰ 29 ਸਾਲ ਬੀਤਣ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਿਆ। ਅੱਜ ਦੇ ਦਿਨ ਹੀ ਹੁਣ ਜਨੀਵਾ ਦੇ ਵਿੱਚ ਸਿੱਖਸ ਫਾਰ ਜਸਟਿਸ ਔਰ ਸਾਰੀਆਂ ਹੀ ਪੰਥਕ ਜਥੇਬੰਦੀਆਂ ਸਾਊਥ ਏਸ਼ੀਆ 'ਚੋਂ, ਅਮਰੀਕਾ, ਕੈਨੇਡਾ, ਯੂਰਪ 'ਚੋਂ ਇੱਕ ਵੱਡਾ ਪ੍ਰੋਟੈਸਟ ਵੀ ਕਰ ਰਹੀਆਂ ਨੇ। ਔਰ 10 ਲੱਖ ਦਸਤਖਤਾਂ ਵਾਲੀ ਪੈਟੀਸ਼ਨ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕੌਂਸਲ ਨੂੰ ਦਿੱਤੀ ਜਾ ਰਹੀ ਹੈ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕੀਤਾ ਜਾਏ, ਜੈਨੋਸਾਈਡ ਰੈਕਗਨਾਈਜ਼ ਕੀਤਾ ਜਾਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਮੈਰੀਲੈਂਡ ਸਟੇਟ ਨੇ 1784 'ਚ ਫਰੈਂਚ ਸਿਟੀਜ਼ਨ ਲਫੈਤ, ਜਿਹਨੇ ਅਮਰੀਕਾ ਦੀ ਸਿਵਲ ਨਹੀਂ ਜਿਹੜੀ ਰੈਵੋਲੂਸ਼ਨਰੀ ਵਾਰ ਦੇ ਵੇਲੇ ਅਮਰੀਕਨਾਂ ਦਾ ਸਾਥ ਦਿੱਤਾ ਸੀ ਅੰਗਰੇਜ਼ਾਂ ਦੇ ਖਿਲਾਫ ਲੜਾਈ ਵੇਲੇ ਜੀ। ਔਰ ਜਿਹੜਾ ਵਾਈਟ ਹਾਊਸ ਦੇ ਸਾਹਮਣੇ ਪਾਰਕ ਹੈ ਜਿਹਨੂੰ ਲਫੈਤ ਪਾਰਕ ਕਿਹਾ ਜਾਂਦਾ, ਉਸੇ ਜਨਰਲ ਦੇ ਨਾਂ ਥੱਲੇ, ਬੇਸ਼ੱਕ ਉਹ ਫਰੈਂਚ ਸੀ ਪਰ ਉਹ ਅਮਰੀਕਨਾਂ ਲਈ ਲੜਿਆ ਜੀ। ਉਸ ਨੂੰ ਅੱਜ ਦੇ ਦਿਨ ਉਹਨਾਂ ਨੇ ਸਿਟੀਜ਼ਨਸ਼ਿਪ ਦਿੱਤੀ ਮੈਰੀਲੈਂਡ ਦੀ ਸਟੇਟ ਨੇ, ਉਸ ਨੂੰ ਵੀ ਔਰ ਉਹਦੇ ਪਰਿਵਾਰ ਵਾਲਿਆਂ ਨੂੰ ਵੀ ਜੀ। 1800 ਦੇ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਜੌਨ ਐਡਮਜ਼ ਨੇ ਪਹਿਲੀ ਵਾਰ ਉਹਨੇ ਵਾਈਟ ਹਾਊਸ ਦੇ ਵਿੱਚ ਪੈਰ ਰੱਖਿਆ। 1848 ਦੇ ਵਿੱਚ ਪਹਿਲਾ ਔਰਤਾਂ ਦਾ ਮੈਡੀਕਲ ਸਕੂਲ ਜਿਹਦੇ 'ਚ ਸਿਰਫ ਵਿਮਨ ਦਾਖਲ ਹੋ ਸਕਦੀਆਂ ਸੀ ਜੀ, ਉਹ ਬੋਸਟਨ ਦੇ ਵਿੱਚ ਬਣਿਆ। 1866 ਦੇ ਵਿੱਚ ਪਹਿਲਾ ਸਿਵਲ ਰਾਈਟਸ ਬਿੱਲ ਪਾਸ ਹੋਇਆ। 1922 'ਚ ਆਟੋਮਨ ਐਮਪਾਇਰ, ਜਿਸ ਦੀ ਕਦੇ ਤਾਕ ਸੀ ਮਿਡਲ ਈਸਟ, ਯੂਰਪ ਔਰ ਚਾਰ ਚਫੇਰੇ, ਉਸ ਦਾ ਖਾਤਮਾ ਹੋਇਆ ਔਰ ਟਰਕੀ ਇੱਕ ਦੇਸ਼ ਵਜੋਂ ਛੋਟਾ ਦੇਸ਼ ਰਹਿ ਗਿਆ, ਉਹ ਉੱਭਰਿਆ ਔਰ ਅਤਾ ਤੁਰਕ ਜਿਹੜਾ ਹੈ ਉਹ ਉਸ ਦਾ ਪਹਿਲਾ ਫਾਊਂਡਰ ਫਾਦਰ ਬਣਿਆ ਜੀ। 1950 ਦੇ ਵਿੱਚ ਪੋਰਟੋ ਰੀਕੋ ਅਮਰੀਕਾ ਦੀ ਜਿਹੜੀ ਇੱਕ ਸਟੇਟ ਦੇ ਤੌਰ 'ਤੇ ਜਾਂ ਉੱਥੇ ਰੈਫਰੈਂਡਮ ਹੋਏ, ਡਿਬੇਟ ਚੱਲਦੀ ਰਹਿੰਦੀ ਹੈ। ਉਹਨਾਂ 'ਚ ਵੀ ਇੱਕ ਨੈਸ਼ਨਲਿਸਟ ਗਰੁੱਪ ਹੈ ਜਿਹੜਾ ਅਮਰੀਕਾ ਤੋਂ ਅੱਡ ਹੋਣਾ ਚਾਹੁੰਦਾ। ਸੋ ਉਹਨਾਂ ਨੇ ਅਮਰੀਕਾ ਦਾ ਪ੍ਰੈਜ਼ੀਡੈਂਟ ਟਰੂਮੈਨ ਸੀ, ਉਸ ਨੂੰ ਬਲੇਅਰ ਹਾਊਸ ਦੇ ਵਿੱਚ ਕਤਲ ਕਰਨ ਦਾ ਯਤਨ ਕੀਤਾ 1950 'ਚ।
ਜੀ 2012 ਚ ਹਰੀਕੇਨ ਆਇਆ ਜਿਹਦਾ ਨਾਮ ਬੀਬੀ ਸੈਂਡੀ ਰੱਖਿਆ ਸੀ ਅਮਰੀਕਾ ਦੇ ਵਿੱਚ, ਨਿਊਯਾਰਕ 'ਚ ਖਾਸ ਤੌਰ ਤੇ। ਸੋ ਇਹਨੇ ਬੀਬੀ ਸੈਂਡੀ ਨੇ ਅੱਧੇ ਘਰਾਂ ਦੀ ਬੱਤੀ ਜਿਹੜੀ ਆ ਗੁੱਲ ਕਰਤੀ, ਬਿਜਲੀ ਬੰਦ ਹੋ ਗਈ ਜੀ ਔਰ 100 ਦੇ ਕਰੀਬ 90 ਤੋਂ ਜ਼ਿਆਦਾ ਜਿਹੜੇ ਨੇ ਨਿਊਯਾਰਕਰਸ, ਨਿਊ ਜਰਸੀ, ਇਹ ਸਾਰੇ ਏਰੀਆ ਦੇ ਵਿੱਚ ਜਿਹੜੇ ਲੋਕ ਮਾਰੇ ਗਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਪਹਿਲਾ ਸਵਾਲ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ, ਅੱਡ-ਅੱਡ ਪੰਥਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਦਿਨ ਜ਼ਰੂਰ ਮਨਾਇਆ ਗਿਆ। ਸ਼ਹੀਦ ਪਰਿਵਾਰਾਂ ਨੂੰ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ, ਉਹਨਾਂ ਦੇ ਭਾਈ ਸਤਵੰਤ ਸਿੰਘ ਦੇ ਭਰਾਤਾ ਔਰ ਭਾਈ ਕੇਰ ਸਿੰਘ ਉਹਨਾਂ ਦੇ ਬੇਟੇ, ਇਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ, ਸਰੂਪਾਓ ਵੀ ਦਿੱਤਾ ਗਿਆ, ਇੱਕ ਚਾਂਦੀ ਦੀ ਤਸ਼ਤੀ ਦਿੱਤੀ ਗਈ, ਕੌਮ ਦੇ ਸਪੁੱਤਰ ਐਲਾਨਿਆ ਗਿਆ ਜੀ। ਪਰ ਉਹੀ ਟ੍ਰੈਡੀਸ਼ਨਲ ਦਲ ਖਾਲਸਾ ਦੇ ਨੁਮਾਇੰਦੇ, ਅਕਾਲੀ ਦਲ ਪੰਚ ਪ੍ਰਧਾਨੀ ਦੇ ਤੇ ਉਹੀ ਦੋ ਗ੍ਰੰਥੀ ਜਿਨ੍ਹਾਂ ਨੇ ਅਰਦਾਸ ਕੀਤੀ ਜਾਂ ਕੀਰਤਨ ਕੀਤਾ ਔਰ ਜਥੇਦਾਰ ਅਕਾਲ ਤਖਤ ਸਿੰਬੋਲਿਕਲੀ ਉੱਥੇ ਆ ਗਏ ਜੀ। ਬਾਕੀ ਇਸ ਨੂੰ ਇਹ ਬਿਲਕੁਲ ਇਵੇਂ ਰੱਖਦੇ ਨੇ ਜਿਵੇਂ ਕੋਈ ਚੋਰੀ ਕਰ ਰਹੇ ਹੋਣ, ਕਿਤੇ ਮੀਡੀਆ ਦੇ ਵਿੱਚ ਬਹੁਤੀ ਖਬਰ ਨਾ ਲੱਗ ਜਾਏ। ਹੁਣ ਚਾਹੀਦਾ ਤਾਂ ਇਹ ਹੈ ਵੀ ਇਹਨਾਂ ਬਹਾਦਰ ਸਪੁੱਤਰਾਂ ਦੀ ਬਦੌਲਤ ਅੱਜ ਅਸੀਂ ਸਿਰ ਚੁੱਕ ਕੇ ਤੁਰਨ ਦੇ ਕਾਬਿਲ ਹੋਏ ਕਿ ਵੀ, ਔਰ ਅਸੀਂ ਕਹਿੰਦੇ ਹਾਂ ਜੀ ਜਿਹਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਕਈ ਤਾਂ ਉਹਦੇ ਦਿਨ ਗਿਣਾਉਣ ਲੱਗ ਜਾਂਦੇ ਨੇ ਜੀ ਕਿ ਇੰਨੇ ਦਿਨਾਂ ਦੇ ਵਿੱਚ ਉਹ ਮਾਰਿਆ ਜਾਂਦਾ ਹੈ। ਮੈਨੂੰ ਨਹੀਂ ਸਮਝ ਆਈ ਕਦੇ ਵੀ ਇਹ ਦਿਨਾਂ ਨਾਲ ਇਹਦਾ ਕੀ ਸੰਬੰਧ ਹੈ, ਪਰ ਹਰ ਇੱਕ ਨੇ ਗਿਣਾਇਆ ਪਤਾ ਨਹੀਂ ਕਿੰਨੇ ਸੌ ਦਿਨ ਕਿ ਇੰਨੇ ਦੇ ਵਿੱਚ ਮਾਰਿਆ ਗਿਆ। ਪਰ ਇੱਕ ਗੱਲ ਜ਼ਾਹਰ ਹੈ ਵੀ ਜਿਹਨੇ ਹਰਮੰਦਰ ਸਾਹਿਬ ਵੱਲ ਕੈਰੀ ਅੱਖ ਕਰਕੇ ਦੇਖਿਆ, ਉਹ ਅੱਖ ਕੱਢ ਦਿੱਤੀ ਹੈ ਸਿੱਖਾਂ ਨੇ, ਉਹ ਰਹਿਣ ਨਹੀਂ ਦਿੱਤਾ ਉਹਨੂੰ। ਉਹ ਮਸਾਰੰਗੜ ਹੋਏ, ਅਬਦਾਲੀ ਹੋਏ, ਇੰਦਰਾ ਗਾਂਧੀ ਹੋਏ, ਵੈਦਿਆ ਹੋਏ, ਕੱਲ੍ਹ ਨੂੰ ਕੋਈ ਹੋਰ ਹੋਏ, ਇਤਿਹਾਸ ਇਹ ਹੈ। ਸੋ ਇਹ ਜਿਹੜਾ ਇਸ ਪਦ ਚਿੰਨ੍ਹਾਂ ਦੇ ਉੱਤੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਦੇ ਇਹ ਬਹਾਦਰ ਯੋਧੇ ਚੱਲੇ ਔਰ ਸ਼੍ਰੋਮਣੀ ਕਮੇਟੀ 600-700 ਕਰੋੜ ਦਾ ਬਜਟ, ਪੰਜਾਬ 'ਚ ਅਕਾਲੀਆਂ ਦੀ ਸਰਕਾਰ ਹੋਏ, ਧਰਮ ਯੁੱਧ ਮੋਰਚਾ ਇਹਨਾਂ ਨੇ ਸ਼ੁਰੂ ਕੀਤਾ ਸੀ, 2 ਲੱਖ ਸਿੱਖ ਇਹਨਾਂ ਦੇ ਕਹਿਣ ਤੇ ਜੇਲ੍ਹਾਂ 'ਚ ਗਏ ਤੇ ਉਹ ਇਸ ਦਿਨ ਨੂੰ ਇਵੇਂ ਮਨਾਉਣ ਜਿਵੇਂ ਕੋਈ ਚੋਰੀ ਦਾ ਕੰਮ ਕਰ ਰਹੇ ਨੇ। ਚਾਹੀਦਾ ਤਾਂ ਇਹ ਹੈ ਵੀ ਲੱਖਾਂ ਦੀ ਗਿਣਤੀ 'ਚ ਸਿੱਖ। ਹੁਣ ਤੁਸੀਂ ਦੇਖੋ ਇੰਦਰਾ ਗਾਂਧੀ ਦਾ ਦਿਨ ਕਿਵੇਂ ਮਨਾਇਆ, ਸ਼ਕਤੀ ਥਲ ਦੇ ਉੱਤੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਥਾਂ ਫੰਕਸ਼ਨ, TV ਚੈਨਲ ਚੱਲ ਰਹੇ ਨੇ, 31 ਅਕਤੂਬਰ, 31 ਗੋਲੀਆਂ, ਇਹ ਹੋ ਗਿਆ, ਉਹ ਹੋ ਗਿਆ, ਪੂਰਾ ਉਹਨੂੰ ਐਂ ਬਣਾਇਆ ਵੀ ਵਾਕਈ ਉਹ ਦੁਰਗਾ ਹੋਏ ਜੀ। ਲੇਕਿਨ ਮਤਲਬ ਦੂਜੇ ਪਾਸੇ ਜੇ ਅਸੀਂ ਆਪਣਾ ਦੇਖੀਏ ਵੀ ਸਾਡੇ ਜਿਹੜੇ ਹੀਰੋ ਨੇ ਉਹਨਾਂ ਦੇ ਨਾਂ ਅਸੀਂ ਪਰਿਵਾਰਾਂ ਦੀ ਚੱਜ ਨਾਲ ਕੀਤੀ ਸਾਰ ਲਈ, ਉਹਨਾਂ ਦੇ ਦਿਨ ਅਸੀਂ ਐਂ ਮਨਾ ਰਹੇ ਕਿ ਜਿਵੇਂ ਬਿਲਕੁਲ ਕਿਤੇ ਪਤਾ ਨਾ ਲੱਗ ਜਾਏ ਦੁਸ਼ਮਣ ਨੂੰ ਅਸੀਂ ਕਰ ਰਹੇ ਜੀ। ਸੋ ਇਸੇ ਤਰ੍ਹਾਂ ਇਸ ਦਿਨ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ 'ਚ ਵੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਨਾਇਆ ਗਿਆ। ਅੱਜ ਦੇ ਪ੍ਰੋਗਰਾਮ 'ਚ ਅਕਾਲੀ ਦਲ ਦੇ ਜਨਰਲ ਸੈਕਟਰੀ ਵੀ ਔਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਐਕਟਿੰਗ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਆਉਣਗੇ TV 84 ਨਿਊਜ਼ 'ਤੇ ਕਿਉਂਕਿ ਅੱਜ ਉਹਨਾਂ ਨੇ ਇੱਕ ਰੈਲੀ ਵੀ ਰੱਖੀ ਹੈ ਜਲੰਧਰ ਦੇ ਵਿੱਚ ਔਰ ਰਕਾਬਗੰਜ ਸਾਹਿਬ ਕਿਵੇਂ ਮਨਾਇਆ ਗਿਆ ਉਹ ਬਰੀਫ ਵੀ ਕਰਨਗੇ। ਸੋ ਇੰਨਾ ਕੁ ਸਿੰਬੋਲਿਕ ਰਹਿ ਗਿਆ ਔਰ ਮੈਂ ਸਮਝਦਾ ਵੀ ਇਹ ਬਾਹਰਲੇ ਸਿੱਖਾਂ ਦੇ ਜ਼ਿੰਮੇ ਹੈ ਵੀ ਅਸੀਂ ਇਹਨਾਂ ਦਿਨਾਂ ਨੂੰ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਸੈਲੀਬ੍ਰੇਟ ਕਰੀਏ। ਇਹਨਾਂ ਨੇ ਸਾਡੀ ਪੱਤ ਨੂੰ ਬਚਾਇਆ ਹੈ, ਸਾਡੀ ਅਣਖ ਨੂੰ ਬਚਾਇਆ ਹੈ, ਸਾਡੀ ਕੌਮ ਨੂੰ ਇੱਕ ਜ਼ਿੰਦਗੀ ਦਿੱਤੀ ਹੈ। ਮੈਂ ਤਾਂ ਇਹ ਕਹਿੰਦਾ ਵੀ ਜੇ ਇੰਦਰਾ ਗਾਂਧੀ ਕੁਦਰਤੀ ਮੌਤ ਮਰਦੀ ਭਾਵੇਂ ਕੋੜ ਨਾਲ ਮਰਦੀ, ਅਸੀਂ ਵਿਸ਼ਵਾਸ ਵਾਲੇ ਕਹਿੰਦੇ ਜੀ ਦੇਖੋ ਰੱਬ ਨੇ ਸਜ਼ਾ ਦਿੱਤੀ ਹੈ, ਪਰ ਇਤਿਹਾਸ ਜਸਟੀਫਿਕੇਸ਼ਨ ਨਹੀਂ ਸੀ ਹੋਣੀ। ਅਸੀਂ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਦਾ ਦੇਣਾ ਨਹੀਂ ਦੇ ਸਕਦੇ। ਸੋ ਚਲੋ ਇਹਨਾਂ ਨੇ ਸਿੰਬੋਲਿਕ ਜਿਹਾ ਕੀਤਾ ਪਰ ਇਸ ਨੂੰ ਸ਼ਾਨੋ ਸ਼ੌਕਤ ਨਾਲ ਮਨਾਉਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇ ਅਖੀਰ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਹਮੇਸ਼ਾ ਹੀ ਇੱਕ ਦਿਨ ਲਹਿੰਦੇ ਪੰਜਾਬ ਦੇ ਆਪਣੇ ਸੂਫੀ ਸ਼ਾਇਰਾਂ ਦੇ ਲਈ ਰੱਖਿਆ, ਅੱਜ ਵੀ ਅਸੀਂ ਸ਼ਾਹ ਹੁਸੈਨ ਉਹਨਾਂ ਦੀ ਇੱਕ ਰਚਨਾ ਨੂੰ ਜਿਹੜਾ ਹੈ ਸਾਂਝੇ ਕਰਾਂਗੇ ਆਪਣੇ ਦਰਸ਼ਕਾਂ ਦੇ ਨਾਲ ਜੀ। ਔਰ ਉਹਨਾਂ ਦੀ ਇਹ ਲਿਖਤ ਹੈ, ਰਹੀਏ ਵੋ ਨਾਲ ਸੱਜਣ ਦੇ, ਰਹੀਏ ਵੋ ਲੱਖ ਲੱਖ ਬੱਦੀਆਂ ਤੇ 100 ਤਾਨੇ, ਸਭੋ ਸਿਰ ਤੇ ਸਹੀਏ ਵੋ, ਰਹੀਏ ਵੋ ਨਾਲ ਸੱਜਣ ਦੇ, ਰਹੀਏ ਵੋ ਤੋੜੇ ਸਿਰ ਵੰਝੇ ਧੜ ਨਾਲੋਂ, ਤਾਂ ਵੀ ਹਾਲ ਨਾ ਕਹੀਏ ਵੋ, ਸੁਖਨ ਜਿਨ੍ਹਾਂ ਦਾ ਹੋਵੇ ਦਾਰੂ, ਹਾਲ ਉਥਾਈ ਕਹੀਏ ਵੋ, ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਜੋਰ ਤਿੰਗਾਣੇ ਖਈਏ ਵੋ, ਕਹਿ ਹੁਸੈਨ ਫਕੀਰ ਸਾਈਂ ਦਾ, ਜੀਵਦਿਆਂ ਮਰ ਰਹੀ ਹੈ ਵੋ। ਇਹ ਬੜਾ ਡੂੰਘਾ ਰੂਹਾਨੀ ਸੁਨੇਹਾ
ਜਦੋਂ ਸੱਜਣ ਦੀ ਗੱਲ ਕਰਦੇ ਨੇ ਤੇ ਇਹ ਅਕਾਲ ਪੁਰਖ ਵਾਚਕ ਹੈ, ਨਿਰੰਕਾਰ ਵਾਚਕ ਹੈ, ਅੱਲਾ ਵਾਲੇ ਕਿ ਕਿਸੇ ਵੀ ਹਾਲਤ ਦੇ ਵਿੱਚ। ਔਰ ਜਦੋਂ ਉਹਨਾਂ ਨੇ ਅਖੀਰਲਾ ਸ਼ੇਰ ਕਿਹਾ ਕਿ ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਹੁਣ ਚੰਦਨ ਖੁਸ਼ਬੂ ਹੈ, ਰੱਬ ਦਾ ਨਾਂ ਖੁਸ਼ਬੂ ਹੈ। ਜਿਹੜਾ ਰੱਬ ਦੇ ਨਾਲ ਅਕਾਲ ਪੁਰਖ ਦੀ ਯਾਦ 'ਚ ਉਸ ਦੀ ਸੰਗਤ 'ਚ ਰਹਿੰਦਾ ਹੈ, ਉਸ ਦਾ ਅੰਦਰ ਬਾਹਰ ਖੁਸ਼ਬੂ ਨਾਲ ਭਰਿਆ ਹੁੰਦਾ ਹੈ, ਖੁਸ਼ਬੂ ਨਾਲ ਭਰ ਜਾਂਦਾ ਹੈ ਜੀ। ਸੋ ਉਹ ਇਹ ਆਪਣੇ ਆਪ ਨੂੰ ਹੀ ਰਿਮਾਈਂਡ ਕਰਵਾ ਰਹੇ ਨੇ, ਕਿਉਂਕਿ ਚਾਰ ਚੁਫੇਰਾ ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਕਿ ਇਹ ਜਿਹੜਾ ਸਾਡਾ ਸਰੀਰ ਹੈ, ਇਹ ਨਗਰ ਸਰੀਰ ਦੀ ਸੈਂਸ 'ਚ ਇਹ ਕਾਮ ਤੇ ਕ੍ਰੋਧ, ਲਸਟ ਦੇ ਨਾਲ, ਰੇਜ ਦੇ ਨਾਲ ਭਰਿਆ ਹੋਇਆ। ਤੇ ਜੇ ਅਸੀਂ ਭਲੇ ਪੁਰਖਾਂ ਦੇ ਨਾਲ, ਸਾਧੂ ਪੁਰਖਾਂ ਦੇ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਸੰਗ ਕਰਾਂਗੇ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਫਿਰ ਇਸ ਤੋਂ ਅਸੀਂ ਛੁਟਕਾਰਾ ਹਾਸਲ ਕਰ ਸਕਦੇ ਹਾਂ। ਤੇ ਸ਼ਾਹ ਹੁਸੈਨ ਇਹੀ ਯਾਦ ਕਰਵਾਉਂਦੇ ਨੇ ਕਿ ਭਾਵੇਂ ਇਸ ਰਸਤੇ ਤੇ ਤੁਰਦੇ ਹਾਂ, ਇਹ ਰਸਤਾ ਸੌਖਾ ਨਹੀਂ ਹੈ। ਔਰ ਗੁਰੂ ਸਾਹਿਬ ਨੇ ਵੀ ਸਾਨੂੰ ਯਾਦ ਕਰਵਾਇਆ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਖੰਨਿਓ ਤਿੱਖੀ, ਖੰਡੇ ਤੋਂ ਤਿੱਖੀ ਹੈ ਤੇ ਵਾਲੋਂ ਤੋਂ ਨਿੱਕੀ, ਵਾਲਾਂ ਤੋਂ ਬਾਰੀਕ ਹੈ। ਔਰ ਇਸ ਨੂੰ ਗੁਰੂ ਸਾਹਿਬ ਨੇ ਕਿਹਾ ਬਿਖਮ ਮਾਰਗ ਹੈ, ਇਹ ਬੜਾ ਬਿਖੜਾ ਪਿੰਡ ਹੈ। ਤੇ ਸ਼ਾਹ ਹੁਸੈਨ ਕਹਿੰਦੇ ਨੇ ਲੱਖ ਲੱਖ ਬੱਦੀਆਂ ਤੇ 100 ਤਾਨੇ ਸਭੋ ਸਿਰ ਤੇ ਸਹੀਏ ਉਹ, ਕਿ ਇਸ ਰਸਤੇ ਤੁਰਦੇ ਆ ਤੁਹਾਨੂੰ ਬੱਦੀਆਂ ਦਾ ਸ਼ਿਕਾਰ ਹੋਣਾ ਪਏਗਾ ਔਰ 100 ਤਾਨੇ ਤੁਹਾਨੂੰ ਸਹਿਣੇ ਪੈਣਗੇ ਜੀ। ਕੋ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਇਹ ਬੌਰਾ ਹੈ, ਇਹ ਭੂਤਨਾ ਹੈ, ਇਹ ਬੇਤਾਲਾ ਹੈ, ਇਹ ਨੇ ਬੱਦੀਆਂ ਤੇ ਤਾਨੇ। ਤੇ ਫਿਰ ਉਹ ਵੀ ਸਟੇਜ ਆਏਗੀ ਕਿ ਤੋੜੇ ਸਿਰ ਵੰਝੇ ਧੜ ਨਾਲੋਂ, ਕਿ ਸਿਰ ਧੜ ਤੋਂ ਅਲੱਗ ਹੋ ਸਕਦਾ ਹੈ। ਮਨਸੂਰ ਦਾ ਹੋਇਆ, ਭਾਈ ਮਤੀ ਦਾਸ, ਭਾਈ ਸਤੀ ਦਾਸ, ਸਾਡਾ ਸਾਰਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਜੀ। ਸ਼ਹੀਦੀ ਇਹੀ ਹੈ, ਤੋੜੇ ਵੰਝ ਤੋੜੇ ਸਿਰ ਵੰਝੇ ਧੜ ਨਾਲੋਂ, ਤਾਂ ਵੀ ਹਾਲ ਨਾ ਕਹੀਏ ਉਹ, ਫਿਰ ਵੀ ਸ਼ਿਕਾਇਤ ਨਹੀਂ ਹੈ। ਚਾਹਨਾ ਇਹ ਹੈ ਭਾਈ ਮਤੀ ਦਾਸ ਦੀ, ਉਸ ਜਲਾਦ ਦਾ ਹੱਥ ਫੜ ਕੇ ਕਹਿੰਦੇ ਨੇ ਕਿ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਤੇਰੇ ਆਰੇ ਦੇ ਦੰਦੇ ਖੁੰਡੇ ਨੇ, ਇਹਨਾਂ ਨੂੰ ਤਿੱਖੇ ਕਰ, ਤਿੱਖਾ ਕਰੇਗਾ ਫਿਰ ਇਸ 'ਚੋਂ ਸਵਾਦ ਆਏਗਾ ਕਿ ਕਿਵੇਂ ਮੈਂ ਗੁਰੂ ਪਿਆਰ ਦੇ ਵਿੱਚ ਜਪ ਜੀ ਪੜ੍ਹਦੇ ਹਾਂ, ਆਪਣੇ ਸਰੀਰ ਦੇ ਠੀਕਰੇ ਨੂੰ ਤੁਹਾਡੇ ਸਾਮਰਾਜ ਦੇ ਸਿਰ ਤੇ ਭੰਨਾਂਗਾ ਜੀ। ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਜ਼ੋਰ ਧੰਗਾਣੇ ਖਈਏ ਵੋਏ, ਜ਼ੋਰ ਵਾਲੇ ਧੰਗਾਨੇ, ਦੰਗੇ ਕਰਨ ਵਾਲੇ, ਜਿਹੜੀ ਹੈ ਨਫ਼ਰਤ ਫੈਲਾਉਣ ਵਾਲੇ, ਇਹਨਾਂ ਸਾਰਿਆਂ ਦੇ ਨਾਲ ਰਹਿਣਾ ਪਏਗਾ, ਖਹਿਣਾ ਪਏਗਾ ਜੀ। ਕਹਿ ਹੁਸੈਨ ਫਕੀਰ ਸਾਈਂ ਦਾ ਜੀਵਦਿਆਂ ਮਰ ਰਹੀ ਹੈ ਉਹ, ਜੀਵਦਿਆਂ ਇਹੀ ਹੈ ਕਿ ਜੀਵਦਿਆਂ ਮਰ ਰਹਿਣਾ। ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਥਾਂ ਥਾਂ ਤੇ ਜੀ ਕਿ ਅਸੀਂ ਹਿਊਮਨ ਲਾਈਫ 'ਚ ਹੁੰਦੇ ਹਾਂ, ਹਉਮੈ ਨੂੰ ਮਾਰ ਲੈਣਾ, ਇਹ ਹੈ ਜਿਉਂਦਿਆਂ ਮਰ ਜਾਣਾ ਜੀ। ਜਿਵੇਂ ਬਾਬਾ ਫਰੀਦ ਨੇ ਕੱਲ ਯਾਦ ਕਰਵਾਇਆ ਸੀ ਕਿ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਜੀ। ਕਿ ਜਿਹੜੀ ਖਾਕ ਸਭ ਤੋਂ ਨਕੰਮੀ ਗਿਣੀ ਜਾਂਦੀ ਹੈ, ਉਹ ਸਭ ਤੋਂ ਉੱਪਰ ਆ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਨੂੰ ਯਾਦ ਕਰਵਾਇਆ ਕਿ ਤੇਰੀ ਹਉਮੈ ਤੈਨੂੰ ਸੁੱਟਦੀ ਹੈ ਥੱਲੇ, ਔਰ ਵੱਡਾ ਉਹੀ ਹੈ ਜਿਵੇਂ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਸੀ, ਆਪਸ ਕਹੋ ਜੋ ਜਾਣੈ ਨੀਚਾ, ਸੋ ਗਨੀਏ ਸਭ ਤੇ ਉੱਚਾ। ਸੋ ਇਹ ਜੀਵਦਿਆਂ ਮਰ ਜਾਣਾ। ਜਦੋਂ ਆਪਣੀ ਹਉਮੈ, ਆਪਣਾ ਆਪਾ, ਆਪਣਾ ਹੰਕਾਰ ਮਾਰ ਲਈਏ ਤੇ ਫਿਰ ਨਿਰੰਕਾਰ ਦੀ ਦਰਗਾਹ 'ਚ ਇੱਕ ਪੀੜੀ ਜਿੰਨੀ ਥਾਂ ਮਿਲ ਜਾਂਦੀ ਹੈ ਜੀ, ਤੇ ਰੱਬ ਆਪਣੇ ਗਲ ਨਾਲ ਲਾ ਲੈਂਦਾ ਜੀ। ਇਹੀ ਅੱਜ ਦਾ ਮੈਸੇਜ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।